अस्सलाम वालेकुम भाई की हाल है ठीक हो भाई ने बच्चा होया वे ते ओदे वास्ते कपड़े छपड़े कोई फीडर शीडर कोई आ चीज़ा चीज़ा दिखा दो मिल जाना ਤੁਹਾਨੂੰ ਸਭ ਕੁਝ ਮਿਲ हाँ जी दिखा दो फिर जल्दी जल्दी ਹੁਣ ਚਾਹੀਦਾ ਕੀ ਤੁਹਾਨੂੰ ਪਹਿਲੇ ਫੀਡਰ ਚਾਹੀਦਾ ਵਾ देखो जी एक फीडर दिखा दो दो चार सूट दिखा दो एक अद्धा बिस्तर ते एक अद्धा कोई खिडौना शिडौना बच्चियां वाले ਤੁਹਾਨੂੰ ਪਤਾ ਹੀ ਜਦੋਂ ਬੱਚਾ ਹੋ ਜਾਵੇ ਤੇ ਬਾਕਰ ਸ਼ਾਕਰ ਲਿਆਓ ਜੀ ਇਹਨਾਂ ਨੂੰ ਜ਼ਰਾ ਬੱਚਿਆਂ ਵਾਲਾ ਉਧਰੋਂ ਕੱਪੜੇ ਮੈਨੂੰ ਜ਼ਰਾ ਸੁੱਟੀ ਜਾਓ ਤੇ ਇਹਨਾਂ ਨੂੰ ਮੈਂ ਦਿਖਾਵਾਂ ਅੱਛਾ ਬੱਚਾ ਕਿੱਡਾ ਵਾ ਬੱਚਾ ਇਹ ਵਾ ਲਓ ਜੀ ਠੀਕ ਹੈ ਹਾਂਜੀ ਚਲੋ ਲਓ ਜੀ ਆ ਵੇਖੋ ਇਹ ਕਿਹੜਾ ਸਾਈਜ਼ ਜੀ ਇਹ ਲਓ ਆ ਵੇਖੋ ਭਾਈ ਨੇ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਬੈਠੋ ਨਾ ਗੁੱਸਾ ਨਾ ਕਰੋ ਦੇਖੋ ਬੱਚਾ ਪੈਦਾ ਹੋਇਆ ਵੇ ਮੈਂ ਤੁਹਾਨੂੰ ਦਿਖਾਣਾ ਤੁਸੀਂ ਇੱਥੇ ਰੱਖੋ ਚੀਜ਼ਾਂ ਲਿਆ ਕੇ 6 ਮਹੀਨਿਆਂ ਤੱਕ ਬੱਚੇ ਦਾ ਜਿਹੜਾ ਵੀ ਸਾਈਜ਼ ਬਣਦਾ ਉਹ ਸਾਨੂੰ ਦਿਖਾ ਦਿਓ ਤੁਸੀਂ ਦਿਖਾਉਣੇ ਆ ਵਿਛਾਉਣੀ ਜੀ ਉਹਦੀ ਪਿਸ਼ਾਬ ਕਰਨਾ ਉੱਤੇ ਪਿਸ਼ਾਬ ਕਰਨਾ ਮੈਂ ਇਹ ਯਾਰ ਭਰਾਵਾ ਬੰਦਾ ਹੀ ਮੇਰਾ ਹਾਂਜੀ ਬੰਦਾ ਹੈ ਮੇਰਾ ਇਹ ਬੰਦਾ ਤੁਹਾਡਾ ਹਾਂਜੀ ਕਿਆ ਨੇ ਜੀ ਮੈਂ ਤਾਂ ਸਮਝਿਆ ਤੁਹਾਡਾ ਬੱਚਾ ਹੀ ਹੋਇਆ ਵਾ ਬੱਚਾ ਇਹ ਆ ਵੇਖੋ ਇੱਕ ਆ ਵੇਖੋ ਮੈਂ ਤੁਹਾਨੂੰ ਹੋਰ ਚੀਜ਼ਾਂ ਵਹਾ ਹਾਂਜੀ है अच्छा स्टफ है ना ऐसे ही नरम नरम जो है मैंने सही लग रहा है हां ए देखो ना ए देखो है वे झूले बंदा दे सकदा ਆਦੇ ਲੰਮਾ ਪੈ ਕੇ ਵੇਖ ਹੋਏ ਵੇ ਕੀ ਮਤਲਬ ਹੈ ਲੰਮਾ ਪੈ ਕੇ ਵੇਖ ਭਰਾਵਾ ਬੱਚਾ ਐਡਾ ਹੀ ਹੁੰਦਾ ਨਾ ਜੀ ਬੱਚਾ ਐਡਾ ਹੀ ਹੁੰਦਾ ਵਾ ਭਰਾਵਾ ਬੱਚਾ ਪੈਦਾ ਹੋਇਆ ਵੇ ਹਫਤੇ ਡੇਢ ਦੋ ਦਾ ਸਾਰਾ ਹੈ ਤੇ ਇਹ ਵੀ ਪੈਦਾ ਹੀ ਹੋਇਆ ਕਿ ਇਹ ਥੱਲੇ ਉੱਗ ਗਿਆ ਵਾ ਬੂਟੇ ਚੋਂ ਭਾਈ ਦੇਖੋ ਜਾਂ ਮੇਰਾ ਇਹਨਾਂ ਦਾ ਮੀਆਂ ਬੀਵੀ ਦਾ ਰਿਸ਼ਤਾ ਹੈ ਸਾਨੂੰ ਭਾਜੀ ਮੀਆਂ ਬੀਵੀ ਦਾ ਹੋਵੇ ਤੇ ਭਾਵੇਂ ਭੈਣ ਭਰਾ ਦਾ ਹੋਵੇ ਸਾਡੇ ਤੁਸੀਂ ਕਾਬਲ ਇhtਰਾਮ ਹੋ ਸਾਡੇ ਗਾਹਕ ਅਸੀਂ ਤੁਹਾਡੀ ਇੱਜ਼ਤ ਕਰਨੀ ਹੈ ਠੀਕ ਹੈ ਭਾਵੇਂ ਉਹਨੇ ਕੁੱਤਾ ਰੱਖਿਆ ਹੋਵੇ ਸਾਨੂੰ ਤਾਂ ਵੀ ਕੋਈ ਇਤਰਾਜ਼ ਇਹ ਕਿਹੜਾ ਕੁੱਤਾ ਰੱਖਿਆ ਵੇ ਕਿੱਥੇ ਟੁਰੀ ਜਾ ਰਿਹਾ ਵੇ ਭਾਈ ਨਾ ਕਿ ਵੱਡੇ ਘਰਾਂ ਵਾਲੀਆਂ ਕੁੜੀਆਂ ਨੇ ਬੱਚਿਆਂ ਨੇ ਇਹੋ ਜਿਹੇ ਰਸ਼ੀਨ ਬੱਚੇ ਰਸ਼ੀਨ ਕੁੱਤੇ ਛੋਟੇ ਛੋਟੇ ਪਾਲੇ ਹੁੰਦੇ ਨੇ ਗੱਲ ਪਤਾ ਕੀ ਮੇਰੀ ਗੱਲ ਸੁਣੋ ਦੇਖਿਓ ਜੀ ਇਹ ਗਿਫਟ ਪੈਕ ਵਿੱਚ ਹੁੰਦਾ ਜੇ ਇਹ ਗਿਫਟ ਪੈਕ ਆ ਜੀ ਉਹ ਹਾਂ ਇਹ ਵੀ ਸਹੀ ਹੈ ਮੇਰੀ ਗੱਲ ਨਾਲੇ ਬੱਚਾ ਵੀ ਧੋ ਲਊਗਾ ਮੂੰਹ ਨਾਲੇ ਇਹ ਵੀ ਧੋ ਲਊਗਾ ਇਹ ਵੀ ਪਾਊਡਰ ਲਾ ਲਊਗਾ ਇਹ ਵੀ ਬੱਚਾ ਮੇਰੀ ਗੱਲ ਸੁਣੋ ਮੈਂ ਮੰਨਿਆ ਮੇਰੇ ਮਾਪਿਆਂ ਨੇ ਜ਼ਬਰਦਸਤੀ ਵਿਆਹ ਕਰਾਤਾ ਪਰ ਆਖਿਰ ਉਹ ਮੇਰਾ ਹਸਬੈਂਡ ਹੈ ਨਹੀਂ ਹੱਸਦਾ ਤੇ ਨਹੀਂ ਮੈਨੂੰ ਪਤਾ ਤੇ ਬੈਂਡ ਹੀ ਲੱਗਦਾ ਮੈਨੂੰ ਅੱਛਾ ਇਹ ਦੇਖੋ ਜੀ ਇਹ ਨਾ ਇਹ ਵੇਖੋ ਜੀ ਬੱਚੇ ਨੇ ਜਦੋਂ ਇਸਤੇਮਾਲ ਕਰ ਲੈਣਾ ਨਾ ਬੱਚੇ ਦੇ ਇਸਤੇਮਾਲ ਤੋਂ ਬਾਅਦ ਤੁਹਾਡੇ ਵੀ ਕੰਮ ਆ ਜਾਣਾ ਤੁਸੀਂ ਵੀ ਇਹ ਤਕੀਆ ਸਿਰ ਥੱਲੇ ਰੱਖ ਕੇ ਸੋ ਜਾਣਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਆ ਤੁਹਾਨੂੰ ਬਾਜੀ ਫਾਇਦਾ ਹੋ ਜਾਣਾ ਵਾ ਦੋਵੇਂ ਚੀਜ਼ਾਂ ਤੁਹਾਨੂੰ ਮਤਲਬ 2 in 1 ਲੱਭਣਾ ਲੈ ਛੋਟੇ ਬੱਚੇ ਵਾਸਤੇ ਜਾਓ ਤੁਸੀਂ ਗੱਲ ਨਹੀਂ ਸਮਝ ਰਹੇ ਮੇਰੀ ਦੇਖੋ ਜੀ ਇਹ ਫੀਡਰ ਵੀ ਨੇ ਹੈ ਵੇਖੋ ਹਾਂ ਫੀਡਰ ਕਿੱਡੇ ਇਹਨਾਂ ਦਾ ਨਿਪਲ ਕੈਸਾ ਹੈ ਜੀ ਇਹ ਤੁਸੀਂ ਪੀ ਕੇ ਵੇਖ ਲਓ ਤੁਸੀਂ ਇਹਨੂੰ ਫੀਡਰ ਚ ਦੁੱਧ ਪਿਆਉਂਦੇ ਹੋ ਹਾਂ ਪਿਲਾ ਦਿਓ ਲਓ ਪੀਓ ਜੀ ਉਹ ਭਾਈ ਮੈਂ ਭਾਈ ਆ ਮੇਰੀ 40 ਸਾਲ ਉਮਰ ਆ ਮੇਰਾ ਤੇ ਬੱਚਾ ਵਾ ਨਿਆਣਾ ਵਾ ਉਹਦੇ ਵਾਸਤੇ ਆ ਲੈ ਰਹੇ ਆ ਇਹ ਵੇਖੋ ਮੂੰਹ ਸਾਫ਼ ਕਰਨ ਵਾਸਤੇ ਵੇਖੋ ਖਾਂ ਜਰਾ ਕਿੱਡੇ ਅੱਛੇ ਨੇ ਇਹ ਵਾਲੇ ਅੱਛੇ ਨੇ ਅਲੀ ਵਾਸਤੇ ਆ ਲੈਣੇ ਆ ਇਹ ਅੱਛੇ ਨੇ ਕਿ ਅੱਛੇ ਨੇ ਵੇਖੋ ਇਹ ਠੀਕ ਹੈ ਇਹਦੇ ਕਲਰ ਵੀ ਅੱਛੇ ਨੇ ਹੈ ਨਾ ਇਹ ਤੁਸੀਂ ਖਾਂਦੇ ਆ ਮੂੰਹ ਚੋਂ ਨਰਾਲਾ ਸੁੱਟਦੇ ਹੋ ਤੁਸੀਂ ਇਹ ਬੰਨ ਲਓ ਇਹ ਬੰਨ ਕੇ ਚੈੱਕ ਕਰ ਲਓ ਇਹਨੂੰ ਕਰ ਲਓ ਤੁਸੀਂ ਬੱਚੇ ਨੂੰ ਜਿਹੜੀ ਵੀ ਸ਼ਾਇਦ ਦੇਣੀ ਤੁਸੀਂ ਇਹਦੇ ਤੇ ਚੈੱਕ ਕਰ ਲਓ ਤਾਂ ਕਿ ਉੱਥੇ ਜਾ ਕੇ ਕੋਈ ਗਲਤ ਚੀਜ਼ ਨਾ ਨਿਕਲ ਆਵੇ ਭਾਈ ਜਰਾ ਜ਼ੇਨ ਨੂੰ ਫਰੈਸ਼ ਕਰੋ ਇਹ ਮੇਰਾ ਮੀਆਂ ਬੀਵੀ ਦਾ ਰਿਸ਼ਤਾ ਹੈ ਸਾਡਾ ਬੱਚਾ ਘਰ ਬੈਠਾ ਵਾ ਉਹਦੇ ਆ ਨਹੀਂ ਤੁਹਾਡਾ ਬੱਚਾ ਘਰ ਬੈਠਾ ਵਾ ਸੁੱਤਾ ਨਹੀਂ ਨਹੀਂ ਸੁੱਤਾ ਹੀ ਹੈ ਜੰਮਿਆ ਹੀ ਹੁਣ ਹਾਲੇ 2 ਹਫ਼ਤੇ ਸਾਰੇ ਹੋਏ ਨੇ ਇਹਨਾਂ ਦਾ ਵੀ ਉਹੀ ਹੈ ਹਾਂਜੀ ਸਾਡਾ ਦੋਵਾਂ ਦਾ ਬੱਚਾ ਫਿਰ ਤੁਸੀਂ ਇਹ ਚੀਜ਼ਾਂ ਤੁਹਾਨੂੰ ਵੱਡੀਆਂ ਹੋਣੀਆਂ ਵਾ ਇਹਨਾਂ ਲੈ ਜਾਓ ਕੋਈ ਇੰਨੀ ਚੀਜ਼ ਲੈ ਲਓ ਉੱਥੋਂ ਟਾਕੀਆਂ ਦਾ ਬਣਾ ਲਓ ਇਹਦਾ ਕਿੰਨਾ ਕੁ ਹੋਣਾ ਵਾ ਵੀ ਉਹ ਜੋਜ ਮਜੂਜ ਆ ਇੰਨਾ ਆ ਜਰਾਬ ਜਿੱਡਾ ਤੁਹਾਡਾ ਬੱਚਾ ਹੋਣਾ ਵਾ ਵੇ ਭਰਾਵਾ ਚੰਗਾ ਭਲਾ ਸਾਡਾ ਬੱਚਾ ਕਿੰਨੀਆਂ ਗੱਲਾਂ ਕਰ ਰਹੇ ਆ ਉਹ ਅੱਲਾ ਨੇ ਏਡਾ ਸੋਹਣਾ ਐ ਆ ਲੋ ਵਾਕਰ ਵੀ ਤੁਹਾਨੂੰ ਵਹਾਤਾ ਹੈ ਐ ਸਹੀ ਇਹ ਵਿੱਚ ਅੱਜ ਝੂਲਦਾ ਰਹੇਗਾ ਹੈ ਮੇਰੇ ਪੀ ਪਈ ਉਹ ਜਦੋਂ ਥੱਕ ਜਾਏਗਾ ਤੁਸੀਂ ਪੈ ਜਾਣਾ ਲੰਮੇ ਮਹਿਮਾਨ ਘਰ ਆ ਗਿਆ ਤੁਹਾਡਾ ਵੀ ਬਿਸਤਰਾ ਇਹਦੇ ਚ ਹੋ ਜਾਣਾ ਨਹੀਂ ਕੀ ਮਤਲਬ ਉਹ ਬਾਜ਼ਾਰ ਜਾਣ ਕੇ ਦੇ ਦੇ ਜਾਣ ਕੇ ਸਬਜ਼ੀ ਲੈਣ ਜਾਣ ਕੇ ਦੇ ਦੇ ਜਾਣਗੇ ਕੀ ਸੋਚਣਗੇ ਮੈਂ ਚੌਧਰੀ ਬੰਦਾ ਵਾ ਪੰਚਾਇਤਾਂ 'ਚ ਬਹਿਣਾ ਹੁੰਦਾ ਵਾ ਲੋਕੀ ਕੀ ਸੋਚਣਗੇ ਕਿ ਚੌਧਰੀ ਵਾਕਰ ਤੇ ਬਹਿ ਕੇ ਆਇਆ ਨਵੀਂ ਗੱਡੀ ਸੀ ਯਾਦ ਹੋ ਗਈ ਚੌਧਰੀ ਵਾਸਤੇ ਚੌਧਰੀ ਤੇਰੇ ਵਾਸਤੇ ਇਹੀ ਵਾਕਰ ਆ ਇਹੀ ਗੱਡੀ ਆ ਵਾਕਰ ਇਹ ਵੇਖੋ ਬੱਚੇ ਨੂੰ ਮਲੇਟਾ ਨਾਲ ਕੰਬਲ ਵੀ ਆ ਵੇਖੋ ਕੰਬਲ ਵੀ ਹੈ ਜੇ ਇਹ ਅਲੀ ਵਾਸਤੇ ਬਹੁਤ ਇਹ ਤੁਹਾਡੇ ਵਾਸਤੇ ਵੀ ਬਹੁਤ ਆ ਅਲੀ ਵਾਸਤੇ ਨਹੀਂ ਤੁਹਾਡੇ ਵਾਸਤੇ ਵੀ ਬਹੁਤ ਆ ਓ ਯਾਰ ਗੱਲ ਮੇਰੇ ਤੇ ਮੁਕਾਮ ਇਹ ਫੜਿਓ ਨਾ ਜ਼ਰਾ 1 ਮਿੰਟ ਭਾਜੀ ਗੱਲ ਪਤਾ ਕੀ ਮੇਰਾ ਵਿਆਹ ਹੋਇਆ ਜ਼ਬਰਦਸਤੀ ਮੈਂ ਮੰਨ ਲਿਆ ਜ਼ਬਰਦਸਤੀ ਇਹੋ ਜਿਹੀ ਸ਼ਾਨ ਤੇ ਰਾਜ ਭੁੱਲ ਜਾਈਦਾ ਹੁੰਦਾ ਵਾ ਕਿਸੇ ਮੇਲੇ ਤੇ ਟੁਰ ਜਾਓ ਉੱਥੇ ਭੁੱਲ ਆਓ ਉਹਨਾਂ ਨੂੰ ਕਹਿਣਾ ਮੈਨੂੰ ਕੀ ਪਤਾ ਕਿੱਥੇ ਰਹਿ ਗਿਆ ਮੈਂ ਇੱਕ ਵਾਰੀ ਦਰਬਾਰ ਲੜਾਈ ਤੁਹਾਡੀ ਖਤਮ ਹੋ ਜੇ ਤੇ ਇਹ ਨਾ ਵਾਈਪਸ ਵੀ ਆ ਗਏ ਨੇ ਹੱਲ ਬਸ ਗਿੱਲੇ ਟਿਸ਼ੂ ਬੱਚਿਆਂ ਨੂੰ ਪੈਂਪਰ ਲਾਣਾ ਹੋਵੇ ਸਾਫ ਸੁਥਰ ਕਰਦੇ ਰੈਸ਼ਸ ਨਹੀਂ ਹੁੰਦੇ ਦੇਖੋ ਨਾ ਜਦੋਂ ਖਾਣਾ ਖਾਏਗਾ ਖਾਣੇ ਉਹ ਤੇ ਖਾਣਾ ਖਾਏਗਾ ਤੁਸੀਂ ਇਹਨਾਂ ਨੂੰ ਵੈਸੇ ਵੀ ਖਾ ਲੋਗੇ ਤੇ ਓਕੇ ਉਤੋਂ 7 ਅਪ ਪੀ ਲੈਣਾ ਤੁਹਾਨੂੰ ਹਜ਼ਮ ਹੋ ਜਾਊਗੀ ਮੇਰੀ ਗੱਲ ਸੁਣੋ ਮੈਂ ਇੱਕ ਵਾਰ ਦਰਬਾਰ ਦੇ ਗਈ ਸਾਂ ਭੋਲਾ ਹੀ ਸਾਂ ਫਿਰ ਮਗਰ ਘਰ ਆ ਗਏ
ਇਹ ਮੈਂ ਬੜੀ ਕਿਸੇ ਤੰਗ ਆ, ਗਟਰ 'ਚ ਸੁੱਟ ਦਿਓ ਇਹਨੂੰ। ਮੈਂ ਬੜੀ ਤੰਗ ਆ। ਸਬਰ ਕਰੋ, ਹਲੀ ਤੇ ਇੱਕ ਹੋਇਆ ਵਾ, ਹੋਰ ਵੀ ਹੋਣੇ ਨੇ। ਆ ਲੋ ਇਹ ਹੁਣ ਬਹੁਤਾ ਬੋਲੇ ਤੇ ਮੂੰਹ 'ਚ ਦੇ ਦੇਣੀ ਤੁਸੀਂ ਚੂਸਣੀ। ਕੋਈ ਇੰਜ ਦਾ ਨਹੀਂ ਐਵੇਂ ਕਿ 24 ਘੰਟੇ ਚੁੱਪ ਹੀ ਰਵੇ, ਮੇਰੇ ਨਾਲ ਹੀ ਨਾ ਆਵੇ ਜਾਵੇ, ਘਰ ਹੀ ਪਤਾ ਰਵੇ। ਇਹਦੀ ਜ਼ੁਬਾਨ ਵੱਢ ਦਿਓ, ਇਸ ਤੋਂ ਅੱਗੇ ਕੋਈ ਹੱਲ ਨਹੀਂ ਇਹਦਾ। ਲੱਤਾਂ ਨਾ ਵੜ ਦਿਆਂ। ਕੀ ਪਲਾਨਿੰਗ ਕਰ ਰਹੇ ਹੋ ਮੇਰੇ ਬਾਰੇ? ਮੈਂ ਕਹਿ ਰਹੀ ਹੈ ਕਿ ਅੱਛੀਆਂ ਚੀਜ਼ਾਂ ਮੇਰੇ ਬੱਚੇ ਨੂੰ ਚਾਹੀਦੀਆਂ ਨੇ, ਮੈਂ ਨਾਲ ਲੈ ਕੇ ਆਈ ਆ ਤੇ ਬੜਾ ਤੰਗ ਕਰਦਾ ਵਾ। ਹੁਣ ਜ਼ਿੱਦ ਕਰਨ ਦੇ ਅਸੀਂ ਆਈਸਕ੍ਰੀਮ ਖਾਣੀ ਹੈ। ਆ ਮਾਮਾ ਨਾਲ ਜ਼ਿੱਦ ਨਹੀਂ ਕਰੀਦੀ ਬੇਟਾ। ਮਾਮਾ ਕਿਹੜੇ ਭਾਈ? ਐ ਮਾਮਾ ਨਹੀਂ ਤੁਹਾਡੀ ਬੁੱਢੀ ਉਹਨੇ ਕਿੰਨੀਆਂ ਚਾਦਰਾਂ ਚੜਾਈਆਂ ਨੇ ਮੈਨੂੰ ਲੈਣ ਵਾਸਤੇ ਦਰਬਾਰਾਂ ਦੇ ਮੰਨਤਾਂ ਮੰਗੀਆਂ ਨੇ। ਤੇ ਜਦੋਂ ਤੁਸੀਂ ਜੰਮੇ ਹੋਣੇ ਹੋ ਜਾ ਕੇ ਤੁਹਾਡੇ ਅੰਮੀ ਉਹ ਚਾਦਰਾਂ ਖਿੱਚ ਲਈ ਹੋਣੀ ਬਾਬੇ ਦੇ ਦਰਬਾਰ ਤੋਂ। ਮੈਂ ਤੁਹਾਡੇ ਕੋਲ ਮੁੰਡਾ ਮੰਗਿਆ, ਤੁਸੀਂ ਮੈਨੂੰ ਕੀ ਠੁੱਲਾ ਜਿਹਾ ਦੇ ਦਿੱਤਾ। ਮੈਂ ਚਾਦਰਾਂ ਚੜਾਈਆਂ ਸਨ ਤਾਂ ਕਿਸੇ ਨੇ ਚਾਦਰਾਂ ਲਾ ਕੇ ਰੁਮਾਲ ਚਾੜ ਤੇ ਤਾਈਓ ਇੰਜ ਦਾ ਲੱਭਿਆ ਮੈਨੂੰ। ਚਲੋ ਹੁਣ ਦੁਕਾਨ ਆ, ਤੁਸੀਂ ਇੱਥੇ ਰੋਵੋ ਨਾ, ਆਪਣੇ ਨਸੀਬਾਂ ਨੂੰ ਘਰ ਬਹਿ ਕੇ ਰੋਈਦਾ ਵਾ। ਮਤਲਬ ਚਲੋ ਭਾ ਜੋ ਵੀ ਹੈ ਮੇਰਾ ਬੰਦਾ ਵੇ, ਇੱਜ਼ਤ ਕਰ ਉਹਦੀ। ਮੈਂ ਉਹਦੀ ਇੱਜ਼ਤ ਕਰਾਂ, ਬਹਿਨੋਈ ਹੈ ਮੇਰਾ ਮਤਲਬ ਹੈ ਤੁਹਾਡਾ ਹੀ ਕੋਈ ਰਿਸ਼ਤੇਦਾਰ। ਮੇਰਾ ਮਕਸਦ ਇਹ ਵੇ ਅਸੀਂ ਤੁਹਾਡੇ ਕੋਲ ਆਏ ਆ, ਇਹ ਮੇਰੀ ਵਾਈਫ ਹੈ, ਮੈਂ ਇਹਨਾਂ ਨਾਲ ਵਿਆਹ ਕੀਤਾ। ਇਹ ਤੁਹਾਡੀ ਵਾਈਫ ਆਈ ਹੈ? ਸਾਡਾ ਇੱਕ ਬੱਚਾ ਵਾ, ਉਹਦੇ ਵਾਸਤੇ ਸ਼ੋਪਿੰਗ ਕਰਨ ਆਏ ਆ। ਉਹ ਬੱਚਾ ਅਜੇ ਬਿਲਕੁਲ ਉਹਨੂੰ ਪੈਦਾ ਹੋਏ ਨੂੰ 2 ਹਫ਼ਤੇ ਹੋਏ ਨੇ। ਮੇਰੀ ਗੱਲ ਸੁਣੋ, ਉਹਨਾਂ ਨੂੰ ਇੰਜ ਸਮਝ ਨਹੀਂ ਆਣੀ, ਤੁਸੀਂ ਉੱਤੇ ਖਲੋ ਕੇ ਗੱਲ ਕਰੋ ਇੰਜ। ਬਰਾਬਰ ਹੋ ਗਿਆ। ਇਹ ਹੁਣ ਤੁਹਾਡੀ ਵਾਈਫ, ਇਹ ਤੁਹਾਡੀ ਵਾਈਫ ਆਈ ਹੈ ਜੀ? ਇਹ ਮੇਰੀ ਵਾਈਫ ਹੈ। ਵਾਈਫ ਹੈ ਕਿ ਵਾਈਫ ਆਈ ਹੈ? ਵਾਈਫ ਆਈ ਕੀ ਮਤਲਬ? ਵਾਈਫ ਮਤਲਬ ਮੈਂ ਉਹਦੀ ਬੀਵੀ ਆ। ਅੱਛਾ ਮੈਂ ਸਮਝਿਆ ਕਹਿੰਦੇ ਪਏ ਨੇ ਮੇਰੀ ਵਾਈਫ ਆਈ ਹੈ, ਨਾਲ ਸਿਗਨਲ ਚੁੱਕਦੀ ਫਿਰਦੀ ਹੈ, ਲੋਕਾਂ ਨੂੰ ਗੱਲਾਂ ਸਮਝਾਉਂਦੀ ਹੈ, ਸਾਰੇ ਕੰਮ ਤੁਹਾਡੇ ਹੀ ਕਰਦੀ ਹੈ ਨਾ। ਉਹ ਦਾਈ ਆ, ਸਾਰਿਆਂ ਨੂੰ ਗੱਲਾਂ ਦੱਸਦੀ ਹੁਣ ਤੁਹਾਨੂੰ ਬਾਜ਼ਾਰ ਲੈ ਕੇ ਆਈਏ, ਹੁਣ ਇਹਨੇ ਤੁਹਾਨੂੰ ਉੱਤੇ ਖੜਾ ਕੀਤਾ ਨਾ, ਤੁਹਾਨੂੰ ਕੋਈ ਚੀਜ਼ ਚਾਹੀਦੀ ਹੀ ਦਿੰਦੀ ਹੈ ਨਾ, ਤੇ ਫਿਰ ਪੁੱਤਰ ਵਾਈਫ ਘੱਟ ਤੇ ਵਾਈਫਾਈ ਬਹੁਤੀ ਹੋਈ ਤੁਹਾਡੀ। ਤੇ ਦੇਖੋ ਤੋ ਮੇਰੀ ਕਿੰਨੀ ਬਿਸਤੀ ਕਰ ਰਹੇ, ਤੁਸੀਂ ਮੇਰੀ ਇੱਜ਼ਤ ਖਾਤਰ ਉਹਨੂੰ 2 ਚਪੇੜਾ ਨਹੀਂ ਲਾ ਸਕਦੇ। ਮੈਂ ਲੜ ਪਿਆ। ਚਪੇੜਾ ਉਹਨੇ ਕਿਤੇ ਮਾਰਨੀ, ਅਦਰਕ ਵਰਗੇ ਤੇ ਹੱਥ ਆ ਉਹਦੇ। ਤੁਸੀਂ ਅਦਰਕ ਵੀ ਨਹੀਂ ਖਰੀਦਦੇ ਹੋਣੇ, ਹਾਂਡੀ ਚ ਹੱਥ ਪਾਉਂਦੇ ਹੋਣੇ, ਬਾਦੀ ਮਰ ਜਾਂਦੀ ਹੋਣੀ ਤੁਹਾਡੀ। ਗੱਲ ਸੁਣੋ, ਤੁਹਾਡੇ ਹਰ ਕੰਮ ਹੈ ਕਰਦੀ ਹੈ, ਤੁਸੀਂ ਬਿਸਤਰ ਤੇ ਛਿਛੂ ਕਰਦੇ ਹੋ, ਸਾਫ਼ ਵੀ ਕਰਦੀ ਹੈ। ਇਹ ਫਿਰ ਤੁਹਾਡੀ ਵਾਈਫਾਈ ਹੋਈ, ਜਿਹੜਾ ਕੰਮ ਸਿਗਨਲ ਚੁੱਕੇ ਤੁਹਾਡੇ ਕੰਮ ਕਰੇ, ਉਹ ਵਾਈਫਾਈ ਹੁੰਦੀ ਹੈ। ਇਹ ਤੁਹਾਡੀ ਵਾਈਫ ਲੱਗਦੀ ਨਹੀਂ ਭਾਜੀ। ਸਮਝੋ ਬੱਚਾ ਨਾ ਸਮਝੋ। ਤੁਹਾਨੂੰ ਹੁਣ ਮੈਂ ਕੀ ਕੁੱਤਾ ਬਿੱਲਾ ਸਮਝਿਆ, ਤੁਹਾਨੂੰ ਮੈਂ ਕੀ ਸਮਝਿਆ? ਐ ਵੇਖੋ ਮੈਂ ਤੇ ਇੰਜ ਕਰਕੇ ਹੱਥ ਵੀ ਨਹੀਂ ਫੜ ਸਕਦੀ, ਉਂਗਲਾ ਚੁਗਲਾ ਵੀ ਨਹੀਂ ਪਾ ਸਕਦੀ। ਵੇਖੋ ਨਾ ਹੁਣ, ਐ ਵੇਖੋ ਨਾ, ਮੈਂ ਤੇ ਮਤਲਬ ਕੀ ਤੁਸੀਂ ਇਹਨੂੰ ਛਿੱਲ ਕੇ ਤੇ ਕੁੰਡੀ ਡੰਡੇ 'ਚ ਪਾ ਕੇ ਤੇ ਮਸਾਲਾ ਬਣਾ ਲਓ ਹਾਂਡੀ ਦਾ, ਇਹ ਠੀਕ ਹੋ ਜਾਊਗਾ। ਮੈਂ ਇਹਨਾਂ ਨੂੰ ਦੱਸ ਰਹੀ ਹਾਂ, ਤੁਸੀਂ ਮੈਨੂੰ ਬਹੁਤ ਪਸੰਦ ਹੋ, ਮੈਂ ਤੁਹਾਨੂੰ ਬੜਾ ਪਿਆਰ ਕਰਨੀ ਹੈ, ਇਸ਼ਕ ਕਰਨੀ ਆ। ਇਹ ਜਿਹੜੀਆਂ ਨੇ ਇਹ ਹੁਣ ਬੇਗਮ ਦੀਆਂ ਪਾਈਆਂ ਨੇ ਜਾਂ ਛੋਟੀ ਸਿਸਟਰ ਦੀਆਂ ਵਾਲੀਆਂ ਪਾਈਆਂ ਨੇ? ਇਹ ਭਾਈ ਜੀ ਇਹ ਮੈਨੂੰ ਦਾਜ ਚ ਆਈਆਂ ਸਨ। ਅੱਛਾ ਤੁਹਾਨੂੰ ਦਾਜ ਚ ਆਈਆਂ ਨੇ, ਤੇ ਅੱਗੋਂ ਤੁਸੀਂ ਮਤਲਬ ਕੂੜੇ 'ਚ ਸੁੱਟ ਦਿੱਤੀਆਂ? ਹਾਂਜੀ। ਕੂੜੇ 'ਚ ਕੀ ਵੀ ਇਹਨਾਂ ਕੂੜੇ ਸੁੱਟੀਆਂ ਮੈਂ ਪਾ ਲਿਆ। ਨਿੱਪਲ ਮੈਂ ਤੁਹਾਡੇ ਮੂੰਹ 'ਚ ਪਾ ਦੇਣਾ ਤੇ ਤੁਸੀਂ ਚੁੱਪ ਰਹਿਣਾ ਵਾ। ਜਰਾ 1 ਮਿੰਟ ਪੀ ਕੇ ਚੈੱਕ ਕਰਿਓ, ਪੂਰਾ ਆਂਦਾ ਹੈ। ਜਾ ਕੰਮ ਕਰ, ਪੂਰਾ ਆਂਦਾ। ਮੈਂ ਹੁਣ ਪਾਊਗਾ, ਬੱਚੇ ਵਾਸਤੇ ਲੈ ਕੇ ਜਾਣੇ ਆ। ਬੱਚਾ ਕਿਹਦਾ ਵਾ? ਮੇਰਾ ਵਾ। ਬਹੁਤ ਮੁਸ਼ਕਲ ਲੱਗਦਾ ਮੈਨੂੰ। ਅਲਟਰਾਸਾਊਂਡ ਕਰਾਇਆ ਵੀ ਬੰਦਾ ਪੁੱਛੇ ਮੇਰੇ 'ਚ ਚੂਚੇ ਹੋਣੇ ਆ, ਬੱਚੇ ਹੀ ਹੋਣੇ। ਚੂਚੇ ਤੇ ਬੜੀ ਦੂਰ ਦੀ ਗੱਲ ਹੈ, ਅੰਡਾ ਨਹੀਂ ਹੋਣਾ, ਮੁਰਗੀ ਅੰਡਾ ਨਹੀਂ ਦੇਣੀ, ਤੈਨੂੰ ਵੇਖ ਲਵੇ ਤੇ ਅੰਡਾ ਨਹੀਂ ਦਿੰਦੀ। ਭਾਜੀ ਤੁਸੀਂ ਮੇਰੇ ਨਹੀਂ ਤੁਹਾਡਾ ਰਿਜ਼ਲਟ ਤੁਸੀਂ ਠੀਕ ਹੈ। ਮੇਰੇ ਦੁੱਖ ਦਾ ਤੋਂ ਹਿਸਾਬ ਲਾ, ਮੈਂ ਤੇ ਸੀਨੇ ਤੇ ਸਿਰ ਰੱਖ ਕੇ ਸੌਂ ਵੀ ਨਹੀਂ ਸਕਦੀ। ਨਹੀਂ ਤਾਂ ਤੁਸੀਂ ਸੀਨੇ ਤੇ ਸਿਰ ਨਾ ਰੱਖੋ, ਤੁਸੀਂ ਪੂਰਾ ਥੱਲੇ ਰੱਖੋ, ਤੈਨੂੰ ਸਰਾਣਾ ਕਿਹੜਾ ਸਮਝੋ। ਚਾਹੀਦਾ ਉਹਲੇ ਤੇ ਤੂੰ ਬੜਾ ਆਂਦੀ ਸੈ ਕਿ ਮੇਰਾ ਸ਼ਾਹਰੁਖ ਖਾਨ ਹੈ, ਮੇਰਾ। ਨਹੀਂ ਮੇਰੇ ਵਾਸਤੇ ਤੁਸੀਂ ਸ਼ਾਹਰੁਖ ਖਾਨ ਹੋ, ਮੇਰੇ ਵਾਸਤੇ ਤੁਸੀਂ ਸਲਮਾਨ ਖਾਨ ਹੋ। ਬੋਡੀ ਚੈੱਕ ਕਰੋ ਨਾ ਭਾਜੀ, ਜਰਾ ਬੋਡੀ ਹੈ ਵੇਖੋ। ਅੱਛਾ ਤੁਸੀਂ ਲੈਣ ਕੀ ਆਏ ਹੋ ਤੇ ਤੁਸੀਂ ਕਿਹੜੀਆਂ ਗੱਲਾਂ? ਮੈਂ ਇਹਦਾ ਮਤਲਬ ਰਿਸ਼ਤਾ ਥੋੜਾ ਕਰਾਣਾ ਵਾ। ਮੇਰੀ ਗੱਲ ਸੁਣੋ, ਸਾਨੂੰ ਇਹ ਚੀਜ਼ਾਂ ਪੈਕ ਕਰ ਦੋ ਤੇ ਗੱਲ ਹੈ ਵੇ ਕਿ ਬੰਦੇ ਮੇਰੇ ਦੀ ਇੱਜ਼ਤ ਕਰਨੀ ਚਾਹੀਏ। ਇਹ ਬਹੁਤ ਮੁਸ਼ਕਲ ਆ ਭਾਜੀ। ਦੇਖੋ 5 ਪਿੰਡਾਂ ਦੀ ਪੱਗ ਸਾਡੇ ਤੇ ਮਤਲਬ ਉਹਨਾਂ ਦੇ ਤੁਸੀਂ ਥੱਲੇ ਕਰ ਲਓ 2-3 ਪੱਗਾਂ, ਐਵੇਂ ਤੁਹਾਡੀ ਧੌਣ ਧੂਣ ਨਾਲ ਲੱਥ ਜਾਵੇ। ਤੁਸੀਂ ਪੱਗਾਂ ਨਾ ਰੱਖੋ ਸਿਰ ਤੇ, ਤੁਸੀਂ ਜਿਹੜਾ ਚੌਧਰੀਆਂ ਦਾ ਹੁੱਕਾ ਨਹੀਂ ਹੁੰਦਾ, ਉਹਦੀ ਟੋਪੀ ਵਰਗੇ ਹੋ ਭਾਜੀ। ਉਹ ਸਾਨੂੰ ਕਿਸੇ ਨੇ ਕਿਹਾ ਸੀ ਗੁਜਰਾਲੇ ਜਾਓ ਤੇ ਉਹ ਨਹੀਂ ਦੰਗਲ ਲੜਦੇ ਹੁੰਦੇ ਤੇ ਉਹ ਪਹਿਲਵਾਨਾਂ ਜੀ ਕਰਕੇ ਰੁਮਾਲ ਲਾਉਂਦੇ ਨੇ, ਉਹ ਜਿਹੜਾ ਲੜ ਜਾ ਨਹੀਂ ਲਟਕਦਾ ਉਹਦੇ ਰੰਗਾ ਮੂੰਹ ਇਹਦਾ, ਕਿਸੇ ਨੇ ਕਿਹਾ ਸੀ। ਤੇ ਤੁਸੀਂ ਉਹ ਲੜ ਵੇਖ ਕੇ ਵਿਆਹ ਕੀਤਾ? ਉਹ ਨਹੀਂ ਜਿਹੜਾ ਗੋਦਾਮ ਚ ਬੋਰੀਆਂ ਚੁੱਕਣ ਦੇ ਚੂਹੇ ਨੱਚਦੇ ਨੇ, ਉਹ ਖੋਡੇ ਜਿਹੜੀ ਚੂਹੀ ਵੜਦੀ ਉਹਦੇ ਰੰਗਾ ਮੂੰਹ, ਕਿਸੇ ਨੇ ਕਿਹਾ ਸੀ। ਤੁਸੀਂ ਚੂਹਾ ਵੇਖ ਕੇ ਵਿਆਹ ਕੀਤਾ? ਹਾਂ ਮੈਨੂੰ ਪ੍ਰੋਟੋਕਾਲ ਤੁਸੀਂ ਉਹ ਨਹੀਂ ਮੇਰੀ ਜਾਨ, ਮੇਰੇ ਸਰਤਾਜ, ਮੈਂ ਦੱਸ ਰਹੀ ਹਾਂ ਕਿ ਲੋਕੀ ਗੱਲਾਂ ਕਰਦੇ ਨੇ। ਉਹ ਨਹੀਂ ਜਿਹੜਾ ਵਾਸ਼ਰੂਮ ਦਾ ਇਹ ਲੋਟਾ ਪਿਆ ਹੁੰਦਾ, ਉਹ ਜਿਹੜੀ ਡੁੰਡੀ ਜੀ ਹੁੰਦੀ ਏ, ਉਹ ਡੁੰਡੀ ਰੰਗਾ ਮੂੰਹ, ਕਿਸੇ ਨੇ ਕਿਹਾ ਸੀ। ਉਹ ਮੈਂ ਕੈਚਅਪ ਖਾਦੀ ਕਦੀ? ਹਾਂਜੀ ਕੈਚਅਪ ਖਾਦੀ? ਹਾਂਜੀ। ਬੋਤਲ ਉਹਦੀ ਵੇਖੀ ਹਾਂਜੀ, ਐ ਕਰਕੇ ਕਰੀ, ਉਹਦੇ ਅੱਗੇ ਚੁੰਝ ਨਹੀਂ ਹੁੰਦੀ, ਉਹਦੇ ਵਰਗਾ ਜਿਹਾ। ਉਹ ਮੈਨੂੰ ਕਿਸੇ ਨੇ ਕਿਹਾ ਸੀ ਉਹ ਕੈਚਅਪ ਦਾ ਸਾਸ਼ੇ ਨਹੀਂ ਹੁੰਦਾ, ਇੰਜ ਪਾੜੋ ਨਾ ਤੇ ਬੜੀ ਉਹ ਨਿੱਕੀ ਜੀ ਇੰਜ ਨਿਕਲਦੀ, ਉਹਦੇ ਰੰਗਾ ਮੂੰਹ ਹੈ। ਕਦੀ ਚਾਹ ਰਸ ਖਾਦਾ ਤੁਸੀਂ? ਹਾਂਜੀ ਚਾਹ ਰਸ ਖਾਦਾ? ਹਾਂਜੀ। ਰਸ ਨੂੰ ਚਾਹ ਜੰਡ ਡਬੋ ਕੇ ਬਾਹਰ ਕੱਢੋ, ਅੱਗੋਂ ਇੰਜ ਨਹੀਂ ਹੋ ਜਾਂਦਾ, ਉਹਦੇ ਵਰਗਾ ਜਿਹਾ। ਉਹ ਮੈਨੂੰ ਕਿਸੇ ਨੇ ਕਿਹਾ ਸੀ ਚਾਹ ਦੀ ਚੈਨਕ ਨਹੀਂ ਹੁੰਦੀ, ਉਹਦੇ ਅੰਦਰੋਂ ਇੰਜ ਜਿਵੇਂ ਚਾਹ ਨਿਕਲਦੀ ਏ, ਉਹ ਜਿਹੜੀ ਨਿਕਲਦੀ ਏ ਨਾ, ਉਹ ਜਦੋਂ ਖਤਮ ਹੁੰਦੀ ਉਹਦੇ ਕਤਰੇ ਰੰਗਾ ਮੂੰਹ ਹੈ। ਹਾਂ ਬਿਲਕੁਲ ਸਹੀ ਕਹਿ ਰਹੇ ਹੋ। ਹੱਥੀ ਵਾਲਾ ਨਲਕਾ ਵੇਖਿਆ? ਹੱਥੀ ਵਾਲਾ ਨਲਕਾ, ਉਹਨੂੰ ਗੇੜ ਦੇ ਰੋ ਗੇੜ, ਉਹਦੇ ਵਿੱਚ ਇੱਕ ਕਾਬਲਾ ਹੁੰਦਾ,
ਹਾਂਜੀ ਉਹਨੂੰ ਗੇਟ ਦੇ ਰੂ ਘੱਸ ਕੇ ਕਾਬਲਾ ਇਹਦੇ ਵਰਗਾ ਹੋ ਜਾਂਦਾ ਜੀ ਇਹ ਦੁਕਾਨਦਾਰ ਘੱਟ ਤੇ ਮਰਾਸੀ ਬਹੁਤਾ ਓਏ ਤਮੀਜ਼ ਕਰੋ ਬੇਟੇ ਤਮੀਜ਼ ਕਰ ਲੜੀਓ ਕਿਹੜਾ ਬੇਟਾ? ਲੜੀਓ ਨਾ ਲੜੀਓ ਮੈਂ ਨਾ ਤੇਰੀ ਅੰਮੀ ਦੀ ਵਜ੍ਹਾ ਤੋਂ ਤੇਰੀ ਇੱਜ਼ਤ ਉਹ ਕਰ ਰਿਹਾ ਕਿਹੜੀ ਅੰਮੀ ਨਾਲ ਓਏ ਤਮੀਜ਼ ਕਰੀਆਂ ਮੈਂ ਤੈਨੂੰ ਉਂਗਲ ਤੇ ਪਾ ਕੇ ਇੰਜ ਸੁੱਟ ਦੇਣਾ ਮੈਂ ਤੈਨੂੰ ਦੱਸ ਦਿਆਂ ਮੈਂ ਥੁੱਕ ਸੁੱਟੀ ਤੂੰ ਉੱਠ ਨਹੀਂ ਸਕਣਾ ਤੂੰ ਕਹਿੰਦਾ ਭਾੜ ਡੇ ਗਿਆ ਮੇਰੇ ਤੇ ਭਾਜੀ ਕਿਤੇ ਉਹ ਭਾਜੀ ਨਾ ਕਹੀ ਉਹ ਚੀਚੀ ਨਹੀਂ ਹੁੰਦੀ ਚੀਚੀ ਇਹ ਆਖਰੀ ਬੋਟ ਹੈ ਉਹਦੇ ਰੰਗਾ ਮੂੰਹ ਹੈ ਹੈਲੋ ਉਹ ਕਿਸੇ ਨੇ ਕਿਹਾ ਸੀ ਨਾਲੀ ਤੇ ਕਰੋ ਇੰਜ ਮਿੱਟੀ ਕੱਢੋ ਨਾ ਹਾਂਜੀ ਇਹਦੇ ਨਾਲ ਦਾ ਵਿੱਚੋਂ ਨਿਕਲਦਾ ਐ ਕਰਕੇ ਉਹਦੇ ਤੇ ਲੂਣ ਪਾਓ ਤੇ ਫਿਰ ਤੜਫਦਾ ਗੰਡੋਇਆ ਵਾ ਆ ਵੇਖ ਲੋ ਹਾਂਜੀ ਕਿਤੇ ਕੋ ਲੈ ਆਏ ਮੈਨੂੰ ਬੱਚੇ ਵਾਸਤੇ ਸਮਾਨ ਲੈਣ ਆਏ ਸੀ ਸੋਚਿਆ ਸੀ ਕਿ ਉਹਦੇ ਵਾਸਤੇ ਵਾਕੜ ਲੈ ਕੇ ਜਾਵਾਂਗੇ ਨਿੱਪਲ ਲੈ ਕੇ ਜਾਵਾਂਗੇ ਉਹਦੇ ਵਾਸਤੇ ਸੋਹਣੇ ਕੱਪੜੇ ਲੈ ਕੇ ਜਾਵਾਂਗੇ ਆਪਣੇ ਵਾਸਤੇ ਵੀ ਕੁਝ ਲੈ ਜਾ ਕੁੱਤੇ ਦੀ ਬਾਚੀ ਵਰਗਾ ਮੂੰਹ ਆ ਤੇਰਾ ਲੜੀਓ ਨਾ ਲੜੀਓ ਨਾ ਲੜੀਓ ਨਾ ਮੈਨੂੰ ਬਹੁਤ ਡਰ ਲੱਗਦਾ ਲੜੀਓ ਨਾ ਘਰੋਂ ਪਤਾ ਨਹੀਂ ਇਹਨੂੰ ਜ਼ਾਇਆ ਕਰਾਉਣਾ ਹੀ ਆ ਇਹਨੂੰ ਮਰਵਾਉਣਾ ਤੂੰ ਕਿਸੇ ਬੰਦਾ ਕੋਲ ਹੈ ਮੇਰਾ ਉਹਦੇ ਤੋਂ ਮਾਰਨਾ ਇਹਦੇ ਚਾਹੀਓ ਮਾਂ ਪਿਓ ਨੇ ਤੈਨੂੰ ਨਹੀਂ ਕਿਹਾ ਜਾ ਫਿਰ ਦੁਬਾਰਾ ਜੰਮ ਕੇ ਆ ਓ ਜਾ। ਓ ਜਾ। ਨਹੀਂ ਓ ਛੱਡ